ਜੋ ਭਾਰਤ ਦੇ ਵਿੱਚ ਹੁਣ ਹੋਰ ਹੋਣ ਵਾਲਾ ਆ, ਜਿਸ ਦੇ ਰੰਗ ਪਹਿਲਾਂ ਵੀ ਲੋਕੀ ਦੇਖ ਚੁੱਕੇ ਆ, ਉਸ ਦੇ ਮਾਰੇ ਅੱਜ ਤੱਕ ਨਹੀਂ ਉੱਠੇ ਨੋਟਬੰਦੀ। ਹੁਣ ਨੋਟਬੰਦੀ ਤਾਂ ਹੋ ਗਈ ਸੀ, ਵੋਟਬੰਦੀ ਹੋਈ ਨਹੀਂ ਗਈ, ਤੇ ਇਸ ਕਰਕੇ ਉਹ ਜਿਹੜਾ ਭਾਰਤ ਦਾ ਪ੍ਰਾਈਮ ਮਿਨਿਸਟਰ ਆ, ਉਹ ਬਾਰ-ਬਾਰ ਕੋਈ ਨਾ ਕੋਈ ਰੰਗ ਦਿਖਾਲਦਾ। 2000 ਦਾ ਨੋਟ ਬੰਦ ਕਰੂਗਾ, ਨੋਟਾਂ ਦਾ ਰੰਗ ਤਾਂ ਗੁਲਾਬੀ ਆ, ਪਰ ਕੰਮ ਇਹਨਾਂ ਦੇ ਕਾਲੇ ਆ। ਬਿਲਕੁਲ ਜੀ, ਇਹ ਗੁਲਾਬੀ ਨੋਟ ਜਦੋਂ ਆਇਆ ਸੀ ਤਦ ਤੋਂ ਹੀ ਇਹਦੀ ਇਸ ਗੱਲ ਨੂੰ ਲੈ ਕੇ ਚਰਚਾ ਸੀ ਕਿ ਇਹਨੇ ਰੰਗ ਵਟਾਉਣਾ, ਇਹਨੇ ਕਾਲੇ ਧੰਦੇ ਦੇ ਵਿੱਚ, ਕਾਲੀ ਬਲੈਕ ਮਨੀ ਦੇ ਵਿੱਚ ਵੱਡਾ ਯੋਗਦਾਨ ਪਾਉਣਾ, ਔਰ ਹੋਇਆ ਵੀ ਇਹ। 8 ਨਵੰਬਰ 2016 ਸਾਰਿਆਂ ਦੇ ਜ਼ਿਹਨ ਦੇ ਵਿੱਚ ਹੈ, ਜਦੋਂ ਅਚਾਨਕ 500 ਦਾ ਔਰ 1000 ਦਾ ਨੋਟ ਚੱਲਣ ਚੋਂ ਬਾਹਰ ਕਰ ਦਿੱਤਾ ਗਿਆ ਤੇ ਤੁਰੰਤ ਪ੍ਰਭਾਵ ਨਾਲ ਕਹਿਤਾ ਕਿ ਹੁਣ ਇਹ ਰੱਦੀ ਹੈ ਬਸ। ਤੇ ਉਸ ਤੋਂ ਬਾਅਦ ਹਫੜਾ ਤਫੜੀ ਇਹੋ ਜਿਹੀ ਮਚੀ ਮੁਲਕ ਦੇ ਅੰਦਰ, ਬੈਂਕਾਂ ਦੇ ਮੂਹਰੇ ਲਾਈਨਾਂ, ਜਾਨਾਂ ਜਾਣੀਆਂ ਲੋਕਾਂ ਦਾ ਆਪਣੇ 2-2 4-4 ਨੋਟ ਬਦਲਾਉਣ ਲਈ ਵੀ, ਪਰ ਜਿਨ੍ਹਾਂ ਦੇ ਲੱਖਾਂ ਕਰੋੜਾਂ ਦੇ ਨੋਟ ਸੀ ਉਹਨਾਂ ਦੇ ਬਦਲੇ ਵੀ ਗਏ ਤੇ ਬੈਂਕ ਕਹਿੰਦਾ ਜਿੰਨੇ ਛਾਪੇ ਸੀ ਉਹਦੇ ਨਾਲ ਵੱਧ ਸਾਡੇ ਕੋਲ ਆ ਵੀ ਗਏ। ਸੋ ਇਸ ਲਈ ਆਪਣੇ ਆਪ 'ਚ ਉਸ ਸਮੇਂ ਸਵਾਲ ਸੀਗਾ। ਪਰ 6.5 ਸਾਲ ਬਾਅਦ ਦੁਬਾਰਾ ਇੱਕ ਵਾਰ ਫਿਰ ਨੋਟਬੰਦੀ ਹੋਣਾ, ਔਰ ਇਸ ਨੋਟਬੰਦੀ ਨੂੰ ਹੁਣ ਉਹੇ ਜਿਹਾ ਹੀ ਨਾਂ ਦੇਣਾ ਜਿਹੋ ਜਿਹੀ ਪਹਿਲੀ ਨੋਟਬੰਦੀ ਨੂੰ ਦਿੱਤਾ ਗਿਆ। ਪਹਿਲੀ ਨੋਟਬੰਦੀ ਜਦੋਂ ਕੀਤੀ ਗਈ ਤਦ ਇਹ ਕਹਿ ਕੇ ਨੋਟਬੰਦੀ ਕੀਤੀ ਗਈ ਕਿ ਜੀ ਆਹ ਅਸੀਂ ਨੋਟ ਬੰਦ ਕਰ ਰਹੇ ਹਾਂ, ਇਹਦੇ ਨਾਲ ਜਿੰਨੀ ਬਲੈਕ ਮਨੀ ਪਈ ਆ ਉਹ ਮਿੱਟੀ ਹੋ ਜਾਣੀ ਆ, ਜਿੰਨਾ ਕਾਲਾ ਧਨ ਪਿਆ ਉਹ ਮਿੱਟੀ ਹੋ ਜਾਣਾ, ਉਹ ਬਾਹਰ ਰੂੜੀਆਂ ਤੇ ਰੁਲੂਗਾ। ਜਿਹੜੇ ਵਿਦੇਸ਼ਾਂ ਤੋਂ ਮਤਲਬ ਕਿ ਵਿਰੋਧੀ ਮੁਲਕ ਦੇਸ਼ ਦੇ ਸਾਡੇ ਖਿਲਾਫ ਪੈਸਾ ਇਕੱਠਾ ਕਰਦੇ ਨੇ, ਟੈਰਰਿਸਟਾਂ ਨੂੰ ਦਿੰਦੇ ਨੇ ਜੀ, ਨਸ਼ੇ ਵਾਲੇ ਸਮਗਲਰਾਂ ਨੂੰ ਦਿੰਦੇ ਨੇ ਜੀ, ਉਹਨਾਂ ਦਾ ਸਾਰਾ ਪੈਸਾ ਰਾਖ ਹੋ ਜਾਣਾ। ਭ੍ਰਿਸ਼ਟਾਚਾਰੀ ਖਤਮ ਹੋ ਜਾਣੀ ਹੈ, ਇਹਦੇ ਨਾਲ ਨਕੇਲ ਪੈ ਜਾਣੀ ਹੈ। ਸੋ ਇਸ ਲਈ ਜੀ ਨਕਲੀ ਨੋਟਾਂ ਦਾ ਕਾਰੋਬਾਰ ਬੰਦ ਹੋ ਜਾਣਾ। ਇਹ ਸਾਰੇ ਹਵਾਲੇ ਦੇ ਕੇ 500 ਦਾ ਤੇ 1000 ਦਾ ਨੋਟ ਬੰਦ ਕੀਤਾ ਗਿਆ। ਤੇ ਉਸ ਤੋਂ ਬਾਅਦ ਫਿਰ ਲੋਕਾਂ ਨੂੰ ਸੀਗਾ ਕਿ ਸ਼ਾਇਦ ਮਤਲਬ ਕਿ ਕੁਝ ਚੰਗਾ ਹੋਊਗਾ, ਪਰ ਹੋਇਆ ਕੀ ਜੀ, ਚਲੋ 200 ਦਾ ਨੋਟ ਨਵਾਂ ਲਿਆਂਦਾ ਤੁਸੀਂ, 500 ਦਾ ਨੋਟ ਫਿਰ ਉਹਦੇ ਬਦਲੇ 'ਚ ਨਵਾਂ ਆ ਗਿਆ, ਪਰ 1000 ਦੇ ਨੋਟ ਦੀ ਥਾਂ ਤੇ ਜਦੋਂ 2000 ਦਾ ਨੋਟ ਆਇਆ ਤਦ ਸਾਰੇ, ਚਾਹੇ ਆਰਥਿਕ ਮਾਹਰ ਸੀ, ਚਾਹੇ ਬੈਂਕਾਂ ਵਾਲੇ ਸੀ, ਚਾਹੇ ਰਾਜਨੀਤਿਕ ਤੌਰ ਤੇ ਸਮਝ ਵਾਲੇ ਸੀ, ਉਹ ਸਾਰੇ ਕਹਿੰਦੇ ਕਿ ਭਾਈ ਆਹ ਤਾਂ ਭ੍ਰਿਸ਼ਟਾਚਾਰੀ ਨੂੰ ਨਵਾਂ ਅੱਡਾ ਦਿੱਤਾ, ਆਹ ਬਲੈਕ ਮਨੀ ਨੂੰ ਨਵਾਂ ਅੱਡਾ ਦਿੱਤਾ, ਔਰ ਹੋਇਆ ਵੀ ਉਹੇ ਜਿਹਾ ਕੁਛ। ਸੋ ਇਸ ਲਈ ਕਹਿਣ ਨੂੰ ਗੁਲਾਬੀ ਰੰਗ ਦਾ ਨੋਟ ਸੀ, ਪਰ ਉਹਦੇ ਕੰਮ ਕਾਲੇ ਸੀ, ਕਿਉਂਕਿ ਉਹ ਸਾਰਾ ਕੁਝ ਲੋਕਾਂ ਨੂੰ ਉਹ ਨੋਟ, ਖਾਸ ਕਰ ਚਾਹੇ ਉਹ ਰਾਜਨੀਤਿਕ ਧਿਰ ਨੇ, ਚਾਹੇ ਉਹ ਵਪਾਰੀ ਅਦਾਰੇ ਨੇ, ਚਾਹੇ ਉਹ ਵੱਡੇ ਕਾਰਪੋਰੇਟ ਘਰਾਣੇ ਨੇ, ਚਾਹੇ ਉਹ ਕਿਸੇ ਨੇ ਪ੍ਰੋਜੈਕਟ ਪਾਸ ਕਰਾਉਣੇ ਨੇ, ਚਾਹੇ ਰਿਸ਼ਵਤ ਦੇਣੀ ਹੈ ਚਾਹੇ ਲੈਣੀ ਆ, ਉਹਨਾਂ ਨੂੰ ਨੋਟ ਸਹੇਜਣਾ, ਸੰਭਾਲਣਾ, ਢੋਣਾ, ਲਿਜਾਣਾ ਇੰਨਾ ਆਸਾਨ ਸੀ। ਸੋ ਇਸ ਲਈ ਉਲਟਾ ਉਹਨਾਂ ਦਾ ਕੰਮ ਤਾਂ ਆਸਾਨ ਕਰ ਦਿੱਤਾ ਗਿਆ। ਸੋ ਇਸ ਤੋਂ ਬਾਅਦ ਫਿਰ ਜਦੋਂ ਇਸ ਦਾ ਰੋਸ ਹੋਣ ਲੱਗਿਆ, ਵਿਰੋਧ ਹੋਣ ਲੱਗਿਆ, ਫਿਰ ਸਰਕਾਰ ਨੇ ਹੌਲੀ ਹੌਲੀ ਇਸ ਗੱਲ ਦਾ ਪ੍ਰਚਾਰ ਹੌਲੀ ਹੌਲੀ ਛੱਡਣਾ ਸ਼ੁਰੂ ਕੀਤਾ ਕਿ ਜੀ ਇਹ ਨੋਟ ਤਾਂ ਨਾ, ਭਾਰਤ ਦੇ ਅੰਦਰ ਜਿਹੜਾ ਨੋਟਾਂ ਦਾ ਪਸਾਰ ਸੀ, ਉਹਦੀ ਜਿਹੜੀ ਕਮੀ ਆ ਗਈ ਸੀ 500 ਦਾ 1000 ਦਾ ਨੋਟ ਬੰਦ ਕਰਕੇ, ਉਹਨੂੰ ਪੂਰਾ ਕਰਨ ਲਈ ਇਹ ਛਾਪਿਆ। ਤੇ ਹੌਲੀ ਹੌਲੀ ਫਿਰ ਅਸੀਂ ਇਹਦੀ ਦੇਖੋ ਜੀ ਛਪਾਈ ਬੰਦ ਕਰਾਂ। ਸਵਾਲ ਇਹ ਹੈ ਕਿ ਭਾਈ ਨੋਟ ਛਾਪਣ ਦੇ ਵੀ ਤਾਂ ਖਰਚਾ ਹੋਇਆ, ਨੋਟ ਲਿਆਉਣ ਤੇ ਦਾ ਵੀ ਖਰਚਾ ਹੋਇਆ, ਹੁਣ ਉਹ ਬੰਦ ਕਰਨ ਦੀ ਪ੍ਰਕਿਰਿਆ ਦਾ ਫਿਰ ਖਰਚਾ, ਫਿਰ ਨਵਾਂ ਫਿਰ ਲਿਆਉਣਾ। ਜੇ ਉਸੇ ਸਮੇਂ ਤੁਸੀਂ 1000 ਦਾ ਨੋਟ ਨਵਾਂ ਲਿਆਉਂਦੇ ਜਾਂ 500 ਦਾ ਨੋਟ ਹੀ ਰੱਖ ਲੈਂਦੇ, ਨਾ ਛਾਪਦੇ, ਸੋ 500 ਦਾ ਨੋਟ ਡਬਲ, ਜਿੰਨੇ ਚ 2000 ਦੇ ਨੋਟ ਛਾਪੇ ਨੇ ਉਹਨੇ ਚ 500 ਦੇ ਨੋਟ ਵੀ ਛਾਪ ਲੈਂਦੇ। ਸੋ ਇਸ ਲਈ ਆਹ ਹੁਣ ਤਰੀਕਾ ਕਹਿ ਕੇ, ਇਹ ਸਿੱਧਾ ਤਰੀਕਾ ਇਹੀ ਹੈ ਕਿ ਕੇਂਦਰ ਸਰਕਾਰ ਜਾਂ RBI ਦੇ ਰਾਹੀਂ ਹੁਣ ਇਹ ਆਪਣੀ ਗਲਤੀ ਲੁਕਾਈ ਜਾ ਰਹੀ ਹੈ, ਛੁਪਾਈ ਜਾ ਰਹੀ ਹੈ, ਇਹ ਦਮ ਭਰ ਕੇ ਕਿ ਜੀ ਹੁਣ ਦੇਖੋ ਅਸੀਂ 2000 ਦਾ ਨੋਟ ਬੰਦ ਕਰਤਾ, ਹੁਣ ਭ੍ਰਿਸ਼ਟਾਚਾਰ ਨੂੰ ਨੱਥ ਪੈ ਜੂ। ਭਾਈ ਜਦ ਲਿਆਂਦਾ ਸੀ, ਜਦ ਵੀ ਤੁਸੀਂ ਇਹੀ ਕਹਿੰਦੇ ਸੀ ਭ੍ਰਿਸ਼ਟਾਚਾਰ ਨੂੰ ਨੱਥ ਪੈ ਜੂ, ਹੁਣ ਕਹਿੰਦੇ ਬੰਦ ਹੋਣਾ ਨੱਥ ਪੈ ਜੂ। ਇਸ ਲਈ ਇਹ ਦੋਹਰਾ ਮਾਪਦੰਡ ਆਪਣੀ ਗਲਤੀ, ਆਪਣੀ ਕੁਤਾਹੀ ਲੁਕਾਉਣ ਲਈ ਹੈ। ਮੈਂ ਕੁਝ ਤੱਥ ਦੇਖ ਰਿਹਾ ਸੀ, ਉਹ ਤੱਥਾਂ ਦੇ ਹਵਾਲੇ ਨਾਲ ਇਹ ਗੱਲ ਸਾਹਮਣੇ ਆਉਂਦੀ ਹੈ ਕਿ 2016-17 ਦੇ ਵਿੱਚ ਵੱਡੀ ਤਾਦਾਦ ਦੇ ਵਿੱਚ 2000 ਦਾ ਨੋਟ ਛਾਪਿਆ ਗਿਆ। ਕਰੀਬ 350 ਕਰੋੜ ਨੋਟ 2016-17 ਚ ਛਾਪੇ 2000 ਦੇ। ਫਿਰ 2017-18 ਚ ਗਿਣਤੀ ਘਟਾ ਕੇ 15 ਕਰੋੜ ਕਰ ਲਈ। ਕਹਿੰਦੇ ਜੀ 15 ਕਰੋੜ 10 ਲੱਖ ਨੋਟ 2000 ਦੇ ਫਿਰ 2017-18 ਛਾਪੇ। 2018-19 ਦੇ ਵਿੱਚ 5 ਕਰੋੜ ਤੋਂ ਵੀ ਘੱਟ ਨੋਟ ਛਾਪੇ। 4 ਕਰੋੜ 70 ਲੱਖ ਦੇ ਕਰੀਬ 2000 ਦੇ ਨੋਟਾਂ ਦੀ ਛਪਾਈ ਹੋਈ। ਸੋ ਕੁੱਲ ਇਹ ਜੀ ਨੋਟ 370 ਕਰੋੜ ਦੇ ਕਰੀਬ ਲਗਭਗ 2000 ਦੇ ਨੋਟਾਂ ਦੀ ਛਪਾਈ ਹੋਈ, ਜਿਹਦੇ ਨਾਲ 7.40 ਲੱਖ ਕਰੋੜ ਰਾਸ਼ੀ ਸਰਕਲ ਚ ਘੁੰਮੀ। ਪਰ 2019 ਦੇ ਵਿੱਚ ਨੋਟ ਦੀ ਛਪਾਈ 4 ਕਰੋੜ 70 ਲੱਖ ਨੋਟ ਛਾਪਣ ਤੋਂ ਬਾਅਦ ਲਗਭਗ ਬੰਦ ਹੋ ਗਈ। ਫਿਰ ਨਾ 19-20 ਚ ਛਪਿਆ, ਨਾ 20-21 ਛਪਿਆ, ਨਾ 22-23। ਸੋ ਇਸ ਲਈ ਬਹੁਤ ਸਮੇਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ, ਆਪਣੇ ਸਰੋਤਿਆਂ ਨੂੰ ਜਾਂ ਵੱਖ-ਵੱਖ ਮਾਧਿਅਮ ਰਾਹੀਂ ਜਿੱਥੇ ਮੈਨੂੰ ਗੱਲ ਕਰਨ ਦਾ ਮੌਕਾ ਹੁੰਦਾ, ਮੈਂ ਉਹ ਧਿਆਨ ਚ ਲਿਆਉਂਦਾ ਰਿਹਾ ਕਿ ਭਾਈ ਆਹ ਖੇਡ ਸ਼ੁਰੂ ਹੋ ਗਿਆ। 2000 ਦਾ ਨੋਟ ਹੁਣ ਸਰਕਾਰ ਨੇ ਬੰਦ ਕਰਨਾ ਹੀ ਕਰਨਾ, ਕਿਉਂਕਿ ਸਰਕਾਰ ਦਾ ਇਹਦੇ ਵਿੱਚ ਨਾਕਾਮੀ ਵੀ ਹੋ ਗਈ,
ਸਰਕਾਰ ਇਹਦੇ ਵਿੱਚ ਫਸ ਵੀ ਗਈ, ਬਦਨਾਮੀ ਵੀ ਹੋ ਰਹੀ ਹੈ ਕਿ ਜਿਹਦੇ ਨਾਲ ਭ੍ਰਿਸ਼ਟਾਚਾਰ ਵੀ ਮਹਿੰਗੀ ਹੋ ਗਈ, ਰਿਸ਼ਵਤ ਵੀ ਮਹਿੰਗੀ ਹੋ ਗਈ, ਕਾਲਾ ਧਨ ਵੀ ਉਵੇਂ ਹੀ ਹੈ, ਨੋਟ ਛਪਣੋਂ ਵੀ ਨਹੀਂ ਰੁਕੇ। ਤੁਸੀਂ ਕਹਿੰਦੇ ਸੀ ਨਕਲੀ ਨੋਟ ਨਹੀਂ ਬਣਨਗੇ, ਇਹਦੇ ਕਾਗਜ਼ ਇੰਨਾ ਘਟੀਆ ਰੰਗ ਉੱਡ ਜਾਂਦਾ ਇਹਦਾ ਹੈ, ਇੱਕੋ ਮਸ਼ੀਨ ਚੋਂ ਨਿਕਲੇ ਨੋਟ ਅੱਡੋ ਅੱਡ ਤਰ੍ਹਾਂ ਦੇ ਨੇ, ਕਟਿੰਗ ਅੱਡੋ ਅੱਡ ਤਰ੍ਹਾਂ ਦੀ ਆ। ਸੋ ਇਸ ਲਈ ਨਕਲੀ ਅਸਲੀ ਦੀ ਕੋਈ ਪਹਿਚਾਣ ਦਾ ਹੀਲਾ ਹੀ ਨਹੀਂ। ਜਦੋਂ ਇਹ ਨੋਟ ਲਿਆਂਦਾ ਸੀ ਤਦ ਬਕਾਇਦਾ ਸਾਡਾ ਰਾਸ਼ਟਰੀ ਚੈਨਲ ਦਾ ਇੱਕ ਵੱਡਾ ਖਬਰੀ ਚੈਨਲ ਉਹਦੀ ਐਂਕਰ ਦਾ ਨੋਟ ਐਂ ਕਰ ਦਿਖਾਉਂਦੀ ਸੀ ਕਿ ਇਹਦੇ ਵਿੱਚ ਚਿੱਪ ਲੱਗੀ ਹੋਏਗੀ, ਸੁਰੱਖਿਆ ਚਿੱਪ ਲੱਗੀ ਹੋਏਗੀ, ਤੁਹਾਡਾ ਨੋਟ ਜਦੇ ਫੜ ਲਿਆ ਜਾਏਗਾ, ਨਕਲੀ ਹੈ ਅਸਲੀ ਹੈ, ਕਿਸੇ ਨੇ ਚੋਰੀ ਕਰ ਲਿਆ ਪਤਾ ਲੱਗ ਜਾਏਗਾ, ਰਡਾਰ ਤੇ ਹੋਏਗਾ। ਬੜਾ ਉਹ ਚਿੱਪ ਕਿੱਥੇ ਗਈ, ਨੋਟ ਕਿੱਥੇ ਗਿਆ? ਹੁਣ ਲੋਕ ਕਮੈਂਟ ਕਰਦੇ ਨੇ ਕਿ ਜੀ ਚਿੱਪ ਕੱਢ ਲਈ ਹੈ ਨੋਟ ਤਾਂ ਵਾਪਸ ਕਰਨਾ ਕਿ ਚਿੱਪ ਸਣੇ ਮੋੜਨਾ। ਸੋ ਇਸ ਲਈ ਇਸ ਸਥਿਤੀ 'ਚ ਲਿਆ ਕੇ ਖੜਾ ਕੀਤਾ। ਪਰ ਜਿੱਥੋਂ ਤੱਕ ਹੁਣ ਫਿਕਰਮੰਦੀ ਵਾਲੀ ਗੱਲ ਹੈ, ਉਹ ਫਿਕਰਮੰਦੀ ਅਜੇ ਵੀ ਸਧਾਰਨ ਲੋਕਾਂ ਨੂੰ, ਬੜੇ ਘਰਾਣਿਆਂ ਲਈ ਕੋਈ ਫਿਕਰਮੰਦੀ ਨਹੀਂ, ਕਿਉਂਕਿ ਉਹਦੇ ਦੋ ਪਹਿਲੂ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਕਹਿੰਦੇ ਜੀ ਜਿਹਦੇ ਕੋਲ ਨੋਟ ਹੈਗੇ ਨੇ ਬੈਂਕ 'ਚ ਜਿੰਨੇ ਮਰਜ਼ੀ ਜਮ੍ਹਾਂ ਕਰਾ ਸਕਦਾ, ਜਿਹਦੇ ਕੋਲ ਬੈਂਕ ਖਾਤਾ ਨਹੀਂ ਹੈਗਾ ਉਹ ਸਿਰਫ 10 ਨੋਟ ਬਦਲਾ ਸਕਦਾ। ਹੁਣ ਇੱਥੇ ਆ ਕੇ ਮਸਲਾ ਕਰਨਾ, ਬੇਸ਼ੱਕ ਇਹ ਨੋਟਬੰਦੀ 2 ਦੇ ਵਿੱਚ ਪਹਿਲਾਂ ਵਾਂਗ ਲੰਬੀਆਂ ਲਾਈਨਾਂ ਨਾ ਦਿਖਣ, ਪਰ ਫਿਕਰਮੰਦੀ ਪਹਿਲਾਂ ਵਾਲੀ ਉਹ ਦਿਖੂਗੀ। ਅਫਰਾ ਤਫਰੀ, ਜਿਹੜੇ ਗਰੀਬ ਲੇਬਰ ਮਜ਼ਦੂਰ ਦੁਕਾਨਦਾਰ ਛੋਟੇ ਘਰੇਲੂ ਕਿਸੇ ਬੀਬੀ ਭੈਣ ਕੋਲ 2000 ਦੇ 4 ਨੋਟ ਵੀ ਨੇ ਨਾ, ਉਹਨੂੰ ਵੀ ਫਿਕਰ ਰਹਿਣਾ ਹੁਣ ਫਿਰ ਕਿ ਲੈ ਭਾਈ ਕੋਈ ਮੇਰੇ ਨਾਲ ਫਿਰ ਲੋਚਾ ਨਾ ਹੋ ਜਾਵੇ, ਸੋ ਮੇਰੇ ਨਾਲ ਫਿਰ ਕੋਈ ਧੋਖਾਧੜੀ ਨਾ ਹੋ ਜਾਵੇ। ਪਰ ਇਹ ਕਹਿੰਦੇ ਜੀ ਬੈਂਕ ਖਾਤੇ 'ਚ ਜਿੰਨੇ ਮਰਜ਼ੀ ਜਮ੍ਹਾਂ ਕਰਾ ਲਓ, ਕੋਈ ਮਸਲਾ ਨਹੀਂ, ਕਿਉਂਕਿ ਇੱਕ ਸਾਲ 'ਚ ਤੁਸੀਂ ਆਪਣੇ ਸੇਵਿੰਗ ਖਾਤੇ 'ਚ 10 ਲੱਖ ਤੱਕ ਦੀ ਰਾਸ਼ੀ ਜਮ੍ਹਾਂ ਕਰਾ ਸਕਦੇ ਹੋ। 49,900 ਰੁਪਈਆ ਤੁਸੀਂ ਬਿਨਾਂ ਪੈਨ ਕਾਰਡ ਤੋਂ ਆਪਣੇ ਖਾਤੇ 'ਚ ਜਮ੍ਹਾਂ ਕਰਾ ਸਕਦੇ ਹੋ। ਪਰ ਜੇ 10 ਲੱਖ ਤੋਂ ਉੱਪਰ ਸਾਲ ਦੀ ਰਾਸ਼ੀ ਹੋ ਜਾਂਦੀ ਹੈ ਫਿਰ ਤੁਹਾਨੂੰ ਮਤਲਬ ਨੋਟਿਸ ਵੀ ਆ ਸਕਦਾ ਹੈ ਇਨਕਮ ਟੈਕਸ ਵਿਭਾਗ ਦਾ, ਜਾਂ ਫਿਰ ਜੇਕਰ ਤੁਹਾਡਾ ਕਰੰਟ ਅਕਾਊਂਟ ਤੁਸੀਂ ਜਿੰਨੇ ਮਰਜ਼ੀ ਜਮ੍ਹਾਂ ਕਰਾ ਸਕਦੇ ਹੋ, ਉੱਥੇ ਆਪਣਾ ਆਪ ਹੀ ਸੀਏ ਨੇ ਹਿਸਾਬ ਕਿਤਾਬ ਲੈਣਾ। ਇਸ ਲਈ ਜਿਹੜੇ ਬੜੇ ਘਰਾਣਿਆਂ ਕੋਲ ਜੇ ਨੋਟ ਪਏ ਹੋਣਗੇ ਉਹਨਾਂ ਨੂੰ ਬਦਲਣ ਲਈ ਕੋਈ ਮੁਸ਼ਕਲ ਨਹੀਂ। ਮੁਸ਼ਕਲ ਫਿਰ ਉਹਨੂੰ ਆਉਣੀ ਆ ਜਿਹਦਾ ਬੈਂਕ ਖਾਤਾ ਨਹੀਂ ਆ ਤੇ ਜਿਹੜਾ ਚਾਹੁੰਦਾ ਕਿ ਮੇਰਾ 2000 ਦੇ ਨੋਟ ਲੈ ਲਓ, ਮੈਨੂੰ ਉਹਦੇ ਬਦਲੇ 500 ਦੇ 100 ਦੇ 200 ਦੇ ਨੋਟ ਦੇ ਦਿਓ, ਤੇ ਉੱਥੇ ਕਹਿਣਗੇ ਨਾ ਤੇਰੇ 10 ਨੋਟ ਬਦਲੇ ਜਾਣਗੇ। ਸੋ ਇਸ ਲਈ ਹੁਕਮ ਆਰਬੀਆਈ ਨੇ ਸੁਣਾਇਆ। ਕਿਉਂ ਮੋਦੀ ਜੀ ਹੁਣ ਕਿਉਂ ਨਹੀਂ ਸਾਹਮਣੇ ਆਏ? ਨੋਟਬੰਦੀ ਦੇ ਸਮੇਂ ਮੋਦੀ ਜੀ ਨੇ ਆਪਣੀ ਪਿੱਠ ਥਪਥ ਪਾਈ ਸੀ, ਬੜਾ ਕੁਝ ਗਾਇਆ ਸੀ, ਬੜਾ ਕੁਝ ਵਾਅਦਾ ਕੀਤਾ ਸੀ, ਨਕਲੀ ਨੋਟਾਂ ਦਾ ਕਾਰੋਬਾਰ, ਨੈਕਸਸ ਤੋੜਨਾ, ਨਸ਼ਿਆਂ ਦਾ, ਹਥਿਆਰਾਂ ਦਾ, ਫਿਰ ਇਹ ਜੀ ਕਾਲਾ ਧਨ, ਇਹ ਜੀ ਭ੍ਰਿਸ਼ਟਾਚਾਰੀ। ਤੇ ਹੁਣ ਪਤਾ ਹੈ ਕਿ ਹੁਣ ਇਹਦੇ ਤੇ ਸਵਾਲ ਹੋਣਗੇ, ਇਸ ਲਈ ਹੁਣ ਆਰਬੀਆਈ ਤੋਂ ਕਹਾਤਾ। ਤੇ ਪਰ ਇਹਦਾ ਜਾਪਾਨੀ ਕਨੈਕਸ਼ਨ ਮੈਨੂੰ ਸਮਝ ਨਹੀਂ ਆਇਆ ਕਿ ਜਾਪਾਨੀ ਕਨੈਕਸ਼ਨ ਕੀ ਆ। 8 ਨਵੰਬਰ 2016 ਨੂੰ ਜਦੋਂ ਨੋਟਬੰਦੀ ਹੋਈ, ਨੋਟਬੰਦੀ ਕਰਨ ਤੋਂ ਬਾਅਦ 12 ਨਵੰਬਰ ਨੂੰ ਮੋਦੀ ਜੀ ਜਾਪਾਨ ਨੂੰ ਉੱਡ ਗਏ ਸੀਗੇ, ਜਾਪਾਨ ਦੀ ਯਾਤਰਾ ਤੇ ਚਲੇ ਗਏ। ਤੇ ਹੁਣ 19 ਮਈ 2023 ਨੂੰ ਜਦੋਂ ਦੂਜੀ ਵਾਰ ਨੋਟਬੰਦੀ ਦਾ ਐਲਾਨ ਹੋਇਆ, ਬੇਸ਼ੱਕ ਐਲਾਨ ਐਕਟੀ ਆਰਬੀਆਈ ਨੇ ਕੀਤਾ, ਪਰ ਇਸ ਦੌਰਾਨ ਮੋਦੀ ਜੀ ਜਾਪਾਨ ਬੈਠੇ ਨੇ। ਸੋ ਕੀ ਇਹ ਕੋਈ ਜਾਪਾਨ ਕਨੈਕਸ਼ਨ ਵੀ ਹੈ? ਇਹਦੀ ਚਰਚਾ ਵੀ ਖੂਬ ਹੈ। ਪਰ ਆਰਬੀਆਈ ਨੇ ਕਿਹਾ ਕਿ ਲੋਕਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ, ਘਬਰਾਉਣ ਦੀ ਲੋੜ ਨਹੀਂ, ਚਿੰਤਾ ਦੀ ਲੋੜ ਨਹੀਂ, ਕਿਉਂਕਿ ਅਸੀਂ 2000 ਦਾ ਨੋਟ ਆ ਜਿਹੜਾ ਤੁਸੀਂ ਉਹਨੂੰ ਬੈਂਕ 'ਚ ਜਾ ਕੇ ਜੇ ਬਦਲਾਉਣਾ ਹੈ ਤਾਂ 10 ਨੋਟ ਲੈ ਜਾਓ, ਤੁਹਾਡੇ ਬਦਲੇ ਜਾਣਗੇ, ਪਰ ਤੁਹਾਡਾ ਖਾਤਾ ਨਹੀਂ। ਜੇ ਖਾਤਾ ਹੈ ਤਾਂ ਖਾਤੇ 'ਚ ਜਮ੍ਹਾਂ ਕਰਾ ਦਿਓ, ਕੋਈ ਮਸਲਾ ਨਹੀਂ। ਫਿਰ ਖਾਤੇ 'ਚ ਲਿਮਿਟ ਕੋਈ ਨਹੀਂ, ਜਿੰਨੇ ਮਰਜ਼ੀ ਨੋਟ ਜਮ੍ਹਾਂ ਕਰਾ ਸਕਦੇ ਹੋ। ਬਸ ਫਿਰ ਉਹਦੀ ਨਜ਼ਰਸਾਨੀ ਹੈ ਕਿ ਪੈਨ ਕਾਰਡ ਵਾਲਾ ਹੈ, ਬਿਨਾਂ ਪੈਨ ਕਾਰਡ ਵਾਲਾ ਹੈ, ਜਾਂ ਮਤਲਬ ਕਿ ਤੁਹਾਡਾ ਕਰੰਟ ਅਕਾਊਂਟ ਹੈ, ਕਿਸੇ ਵੀ ਅਕਾਊਂਟ ਹੈ। ਸੋ ਇਸ ਹਵਾਲੇ ਨਾਲ ਹੋ ਸਕਦਾ। ਪਰ ਹੁਣ ਸਵਾਲ ਇਹ ਹੈ ਕਿ ਪਿਛਲੇ 2018-19 ਤੋਂ ਨੋਟ ਛਪਣਾ ਬੰਦ ਹੋ ਗਿਆ ਸੀ ਜੀ। ਉਸ ਤੋਂ ਬਾਅਦ ਇਹ ਨੋਟ ਨੂੰ ਏਟੀਐਮ ਚੋਂ ਨਿਕਲਣਾ ਬੰਦ ਹੋ ਗਿਆ ਸੀ। ਉਸ ਤੋਂ ਬਾਅਦ ਬੈਂਕਾਂ ਨੇ ਵੀ ਇਹ ਨੋਟ ਲਗਭਗ ਦੇਣਾ ਬੰਦ ਕਰਤਾ ਸੀ। ਬੈਂਕਾਂ ਨੂੰ ਚੁੱਪ ਕਰਕੇ ਹਦਾਇਤ ਆ ਗਈ ਸੀ ਕਿ ਜੇ 2000 ਦਾ ਨੋਟ ਕੋਈ ਜਮ੍ਹਾਂ ਕਰਾ ਕੇ ਜਾਂਦਾ ਉਹਨੂੰ ਵਾਪਸ ਲਈ ਜਾਓ। ਸੋ ਹੁਣ ਇਸ ਆਪਣੀ ਗਲਤੀ ਸੁਧਾਰ ਨੂੰ ਵੀ ਇਹ ਗੋਗਾ ਗਾ ਰਹੇ ਨੇ ਕਿ ਨਹੀਂ ਜੀ ਅਸੀਂ ਤਾਂ ਮਤਲਬ ਕਿ ਲੋਕਾਂ ਦੀ ਸਹਾਇਤਾ ਲਈ ਕਰ ਰਹੇ ਹਾਂ। ਹੋ ਸਕਦਾ ਹੁਣ ਕੋਈ ਨਵਾਂ ਸ਼ੋਸ਼ਾ ਆ ਜਾਵੇ, ਹੈਰਾਨ ਹੋਣ ਦੀ ਲੋੜ ਨਹੀਂ ਜੇ 700 ਦਾ ਜਾਂ 300 ਦਾ ਨੋਟ ਆ ਜਾਵੇ ਬਾਜ਼ਾਰ 'ਚ। ਇਸ ਲਈ ਮੋਦੀ ਜੀ ਕੁਝ ਵੀ ਕਰ ਸਕਦੇ ਆ, ਕੋਈ ਵੀ ਨਵਾਂ ਤਰੀਕਾ ਅਪਣਾ ਸਕਦੇ, ਪਰ ਇਹਦੇ ਨਾਲ ਕਾਲੇ ਧਨ ਵਾਲਾ ਸੱਚ ਸਾਹਮਣੇ ਹੈਗਾ। ਤੁਸੀਂ ਇਹ ਨੋਟ ਕਰੋ ਕਿ 8 ਨਵੰਬਰ 2016 ਦੀ ਨੋਟਬੰਦੀ ਤੋਂ ਬਾਅਦ ਚਾਹੇ ਇਨਕਮ ਟੈਕਸ ਦੀ ਰੇਡ ਹੈ, ਚਾਹੇ ਈਡੀ ਦੀ ਰੇਡ ਹੈ, ਚਾਹੇ ਸੀਬੀਆਈ ਦੀ ਰੇਡ ਹੈ, ਚਾਹੇ ਕੇਂਦਰੀ ਕਿਸੇ ਏਜੰਸੀਆਂ ਦੀਆਂ ਆਪਣੇ ਆਪਣੇ ਸੂਬਿਆਂ 'ਚ ਕੋਈ ਰੇਡ ਨੇ, ਚਾਹੇ ਉਹ ਅਧਿਕਾਰੀਆਂ ਤੇ ਰੇਡ ਹੈ, ਚਾਹੇ ਉਹ ਕਿਸੇ ਕਾਰੋਬਾਰੀਆਂ ਤੇ ਰੇਡ ਹੈ, ਚਾਹੇ ਉਹ ਕਿਸੇ ਰਾਜਨੀਤਿਕ ਲੀਡਰਾਂ ਤੇ ਰੇਡ ਹੈ, ਉਹਨਾਂ ਰੇਡ ਦੇ ਵਿੱਚ ਜਿੰਨੇ ਨੋਟ ਬਰਾਮਦ ਹੋਏ ਉਹ 'ਚ 80 ਤੋਂ 90% ਨੋਟ 2000 ਦੇ ਸੀ। ਸੋ ਇਸ ਲਈ ਲੰਬਾ ਰਿਕਾਰਡ ਪਿਆ ਕਿ 2000 ਦੇ ਨੋਟ ਤੁਸੀਂ ਇਹ ਦੇਖੋ ਕਿ ਪਿਛਲੇ ਦਿਨੀ ਜਦੋਂ ਇਹ 2000 ਦੇ ਨੋਟ ਛਪਣ ਤੋਂ ਬਾਅਦ ਮੈਂ ਦੇਖ ਰਿਹਾ ਸੀਗਾ 6 ਵੱਡੀਆਂ ਕਾਰਵਾਈਆਂ ਨੇ।
6 ਵੱਡੀਆਂ ਕਾਰਵਾਈਆਂ 'ਚ 600 ਕਰੋੜ ਤੋਂ ਜ਼ਿਆਦਾ ਨਕਦੀ ਫੜ ਹੋਈ ਹੈ, ਜਿਹੜੀ ਜ਼ਿਆਦਾਤਰ 2000 ਦੇ ਨੋਟ ਦੇ ਵਿੱਚ ਹੈ। ਜਿਵੇਂ ਕਾਨਪੁਰ ਦੇ ਵਿੱਚ ਜਿਹੜਾ ਉਹ ਸੈਂਟ ਦਾ ਇੱਕ ਕਾਰੋਬਾਰੀ ਸੀਗਾ, ਕੀ ਕਹਿੰਦੇ ਉਹਨੂੰ, ਮਤਲਬ ਕਿ ਜਿਹੜਾ ਹੈ ਨਾ, ਅਸੀਂ ਉਹ ਇਤਰ ਦੇਸੀ ਜਿਹੜਾ ਉਹ ਬਣਾਉਂਦੇ ਨੇ, ਉਹ ਬਣਾਉਣ ਵਾਲੀ ਕਾਰਵਾਈ ਸੀ, ਉਹਦੀ 284 ਕਰੋੜ ਰੁਪਇਆ ਫੜ ਹੋਇਆ। ਉਹ 'ਚ ਜ਼ਿਆਦਾਤਰ ਨੋਟ ਸਾਰੇ 2000 ਵਾਲੇ ਸੀਗੇ। ਇਸੇ ਤਰ੍ਹਾਂ ਹੈਦਰਾਬਾਦ ਦੇ ਵਿੱਚ ਇੱਕ ਦਵਾਈ ਕੰਪਨੀ ਵਾਲਾ ਫੜਿਆ, 142 ਕਰੋੜ ਤੋਂ ਵੱਧ ਨਕਦੀ ਬਰਾਮਦ ਹੋਈ ਤੇ ਉਹ 'ਚ ਨੋਟ ਸਾਰੇ 2000 ਦੇ ਸੀ। ਇਸੇ ਤਰ੍ਹਾਂ ਮੁਖਰਜੀ, ਪ੍ਰੀਤਾ ਮੁਖਰਜੀ, 50 ਕਰੋੜ ਰੁਪਈਆ, ਪੱਛਮੀ ਬੰਗਾਲ ਦਾ ਸਿੱਖਿਆ ਮੰਤਰੀ ਰਿਹਾ ਹੈ ਨਾ, ਪਾਤਰ ਚੈਟਰਜੀ ਦਾ ਨੇੜਲਾ ਬੰਦਾ, ਉਹ ਤੋਂ ਫੜ ਹੋਈ ਜੀ, ਕਹਿੰਦੇ ਜੀ 50 ਕਰੋੜ ਨਕਦੀ ਫੜ ਹੋਈ, ਜ਼ਿਆਦਾਤਰ ਨੋਟ ਸਾਰੇ 2000 ਵਾਲੇ। ਇਸੇ ਤਰ੍ਹਾਂ 38 ਕਰੋੜ ਇੱਕ ਕੰਪਨੀ ਦੇ MD ਤੋਂ ਫੜੇ ਤੇ ਕਹਿੰਦੇ ਜੀ ਉਹਦੇ ਵਿੱਚ ਨੋਟ ਸਾਰੇ 2000 ਦੇ। 16 ਕਰੋੜ ਬੰਗਾਲ ਦੇ ਇੱਕ ਬਿਜ਼ਨਸਮੈਨ ਤੋਂ ਫੜੇ, ਨੋਟ ਸਾਰੇ 2000 ਦੇ। ਇਸੇ ਤਰ੍ਹਾਂ ਕਿੰਨੇ ਹੀ ਅਜਿਹੀਆਂ ਘਟਨਾਵਾਂ ਸਾਹਮਣੇ ਨੇ ਜਿਹੜਾ ਇਤਿਹਾਸ ਦੱਸਦਾ ਕਿ 2000 ਦੇ ਨੋਟ ਹੀ ਬਰਾਮਦ ਹੋਏ। ਇਹਦਾ ਮਤਲਬ 2000 ਦਾ ਨੋਟ ਵੱਡਾ ਕਾਲਾ ਧਨ। ਸੋ ਹੁਣ ਸਵਾਲ ਇਹ ਹੈ ਕਿ ਜਦੋਂ ਤੁਸੀਂ 500 ਤੇ 1000 ਦਾ ਨੋਟ ਬੰਦ ਕੀਤਾ ਸੀ ਤਾਂ ਉਹਦੇ ਬਾਵਜੂਦ ਵੀ ਤੁਸੀਂ ਕਹਿੰਦੇ ਹੋ ਸਾਰੇ ਨੋਟ ਵਾਪਸ ਆ ਗਏ ਜੀ, ਉਲਟਾ ਵੱਧ ਆ ਗਏ। ਕਿੱਥੇ ਗਿਆ ਕਾਲਾ ਧਨ? ਤਾਂ ਲੱਭੇ ਹੀ ਨਹੀਂ ਸੀ। ਹੁਣ ਫੇਰ ਸਵਾਲ ਇਹ ਹੈ ਕਿ ਜੇ 2000 ਦੇ ਨੋਟ ਦੇ ਵਿੱਚ ਕਾਲਾ ਧਨ ਲੋਕਾਂ ਨੇ ਸਹੇਜ ਲਿਆ, ਕਿਉਂਕਿ ਤੁਸੀਂ ਕਹਿੰਦੇ ਹੋ ਅਸੀਂ ਵਾਪਸ ਬੁਲਾ ਲਿਆ, ਪਰ ਅਜੇ ਬਾਜ਼ਾਰ 'ਚ ਹੈਗਾ, ਪਰ ਲੋਕਾਂ ਦੀ ਦੁਕਾਨਾਂ 'ਚ ਜੇਬਾਂ 'ਚ ਹੈ ਨਹੀਂਗਾ, ਤਾਂ ਕਿਹਨੇ ਸਹੇਜ ਕੇ ਰੱਖਿਆ? ਉਹ ਫਿਰ ਕਿੱਥੋਂ ਨਿਕਲਣਾ? ਉਹਨਾਂ ਦੇ ਬਦਲਣ ਦਾ ਹੱਲ ਫੇਰ ਹੋਣਾ। ਇਸ ਨੂੰ ਰਾਜਨੀਤਿਕ ਤੌਰ ਤੇ ਵੀ ਸਮਝਣ ਦੀ ਲੋੜ ਆ, ਇਸ ਦਾ ਅਗਲੀਆਂ ਚੋਣਾਂ ਨਾਲ ਸੰਬੰਧ ਸਮਝਣ ਦੀ ਵੀ ਲੋੜ ਹੈ। ਤੇ ਇਹ ਸਪਸ਼ਟ ਹੈ ਜੀ ਕਿ ਬੇਸ਼ੱਕ ਇਹ ਗੁਲਾਬੀ ਨੋਟ ਸੀ, ਪਰ ਕੰਮ ਇਹਦੇ ਕਾਲੇ ਸੀ। ਇਹ ਕਾਲੇ ਧੰਦਿਆਂ ਲਈ ਦੱਬ ਕੇ ਚੱਲਿਆ, ਵਰਤਿਆ ਹੈ। ਸੱਤਾਧਾਰੀ ਧਿਰਾਂ ਨੇ ਵੀ, ਵਿਰੋਧੀ ਧਿਰਾਂ ਨੇ ਵੀ, ਰਾਜਨੀਤਿਕ ਧਿਰਾਂ ਨੇ ਵੀ, ਕਾਰਪੋਰੇਟ ਘਰਾਣਿਆਂ ਨੇ ਵੀ ਇਸ ਨੂੰ ਆਪਣੇ ਹਿੱਤਾਂ ਲਈ ਵੀ ਵਰਤਿਆ ਤੇ ਅੱਜ ਸੇਜ ਕੇ ਵੀ ਰੱਖਿਆ ਹੋਣਾ। ਉਹਨਾਂ ਨੇ ਫੇਰ ਚੁੱਪ ਕਰਕੇ ਬੈਂਕਾਂ ਨੇ ਘਰੇ ਆ ਕੇ ਬਦਲ ਜਾਣਾ ਉਹਨਾਂ ਦਾ। ਲਾਈਨਾਂ 'ਚ ਧੱਕੇ ਜੇ ਖਾਣੇ ਤਾਂ ਆਮ ਲੋਕਾਂ ਨੇ ਖਾਣੇ, ਫਿਕਰਮੰਦੀ ਜੇ ਹੋਣੀ ਆਮ ਲੋਕਾਂ ਨੂੰ ਹੋਣੀ। ਸੋ ਇਹ ਗੁਲਾਬੀ ਨੋਟ ਦੇ ਕਾਲੇ ਕਾਰਨਾਮਿਆਂ ਨੇ ਇੱਕ ਵਾਰ ਫਿਰ ਸਰਕਾਰ ਦੀਆਂ ਕਾਲੀਆਂ ਨੀਤੀਆਂ ਵੀ ਉਜਾਗਰ ਕਰ ਦਿੱਤੀਆਂ। ਬਿਲਕੁਲ ਜੀ, ਭ੍ਰਿਸ਼ਟ ਸਰਕਾਰਾਂ ਆ, ਭ੍ਰਿਸ਼ਟਾਚਾਰ ਖਤਮ ਨਹੀਂ ਕਰ ਸਕਦੀਆਂ ਉਹ ਤਾਂ ਖੁਦ ਭ੍ਰਿਸ਼ਟ ਹੁੰਦੀਆਂ ਆ।